जुर्म की दुनिया का वड्डा नां साजिद उर्फ साजू CCD ਸਮੁੰਦਰੀ ਦੇ ਨਾਲ ਮੁਕਾਬਲੇ ਦੇ ਵਿੱਚ ਹਲਾਕ ਹੋ ਗਿਆ। ਬਚਿਆਣੇ ਦਾ ਰਹਿਣ ਵਾਲਾ ਸਾजिद उर्फ साजू 60 ਮੁਕੱਦਮਿਆਂ ਦੇ ਵਿੱਚ ਪਹਿਲੇ ਮੁਲੱਵਸ ਸੀਗਾ। ਬੇਤਹਾਸ਼ਾ ਮੁਕੱਦਮੇ ਹੋਣ ਦੇ ਬਾਵਜੂਦ ਜੇਲ੍ਹ 'ਚ ਜਾਂਦਾ ਸੀਗਾ। ਸਾਡੇ ਅਦਾਲਤੀ ਨਿਜ਼ਾਮ ਦੀ ਵਜ੍ਹਾ ਤੋਂ, ਸਾਡੇ ਮਦਈਆਂ ਦੀ ਵਜ੍ਹਾ ਤੋਂ, ਸਾਡੇ ਗਵਾਹਾਂ ਦੀ ਵਜ੍ਹਾ ਤੋਂ ਬਾਸਾਨੀ ਨਿਕਲ ਕੇ ਬਾਹਰ ਆ ਕੇ ਦੁਬਾਰਾ ਜੁਰਮ ਕਰਦਾ ਸੀਗਾ। 7 ਸਾਲ ਪਹਿਲੇ ਇਹਦੇ ਭਰਾ ਦੇ ਕੋਲੋਂ ਇੱਕ ਬੰਦਾ ਮਰ ਜਾਂਦਾ ਵਾ। ਜਦੋਂ ਬੰਦਾ ਮਰਦਾ ਵਾ ਫਿਰ ਆਹਿਸਤਾ ਆਹਿਸਤਾ ਇਹ ਦੁਸ਼ਮਣੀ ਦੇ ਵਿੱਚ ਪੈਰ ਰੱਖਦਿਆਂ ਚੋਰੀਆਂ ਡਕੈਤੀਆਂ ਭੱਤੇ ਵੱਲ ਤੁਰ ਪੈਂਦੇ ਆ। 2018 ਦੇ ਵਿੱਚ ਸਾजिद उर्फ साजू ने पुलिस रिकॉर्ड के मुताबिक, असी अपने को कोई गल नहीं कह रहे, पुलिस रिकॉर्ड के मुताबिक 2018 ਦੇ ਵਿੱਚ ਇਹਦੇ ਕੋਲੋਂ ਪਿਸਟਲ ਬਰਾਮਦ ਹੋਇਆ ਤੇ 13-20 ਪੈਣ ਦਾ ਪਰਚਾ ਹੋਇਆ। ਉਹਦੇ ਵਿੱਚ ਜੇਲ੍ਹ ਗਿਆ, ਜੇਲ੍ਹ ਦੇ ਵਿੱਚੋਂ ਬਾਹਰ ਆਇਆ। ਬਾਹਰ ਆਉਂਦਿਆਂ ਸਾਰ ਇਹਨੇ ਇੱਕ ਡਕੈਤੀ ਦੀ ਵਾਰਦਾਤ ਕੀਤੀ 2018 ਦੇ ਵਿੱਚ। ਤੁਸੀਂ ਤਾਂ ਚੈੱਕ ਕਰਨਾ 2018 ਦੇ ਵਿੱਚ ਸਿਰਫ ਇੱਕ ਵਾਰਦਾਤ ਆ। ਇੱਕ ਵਾਰੀ ਜੇਲ੍ਹ ਗਿਆ, ਜੇਲ੍ਹ ਦੇ ਵਿੱਚੋਂ ਫਿਰ ਵਾਪਸ ਆਇਆ। ਫਿਰ 2019 ਦੇ ਵਿੱਚ ਆ ਕੇ ਇਹਨੇ 4 ਵਾਰਦਾਤਾਂ ਕੀਤੀਆਂ ਡਕੈਤੀ ਦੀਆਂ। ਹੁਣ ਵਾਰਦਾਤਾਂ ਦਾ ਸਿਲਸਿਲਾ ਆਹਿਸਤਾ ਆਹਿਸਤਾ ਵੱਧਦਾ ਪਿਆ ਵਾ। ਪਹਿਲੇ ਛੋਟਾ ਡਾਕੂ ਆ, ਹੁਣ ਵੱਡਾ ਡਾਕੂ ਬਣਦਾ ਪਿਆ ਵਾ। 2020 ਦੇ ਵਿੱਚ 7 ਵਾਰੀ ਇਹਨੇ ਡਕੈਤੀ ਕੀਤੀ ਤੇ 7 ਵਾਰੀ ਜੇਲ੍ਹ ਦੀ ਹਵਾ ਖਾਧੀ। ਫਿਰ ਜਨਾਬੇ ਅਲੀ ਸਾਡੇ ਕਮਜ਼ੋਰ ਮਦਈ, ਸਾਡੇ ਗਵਾਹ ਮਦਈ, ਇਹ ਫਿਰ ਵਾਪਸ ਆਇਆ। 2021 ਤੱਕ ਸਕੂਨ ਰਿਹਾ ਕਿਉਂਕਿ ਜੇਲ੍ਹ ਦੇ ਵਿੱਚ ਰਿਹਾ 1 ਸਾਲ। 2022 ਦੇ ਵਿੱਚ ਆ ਕੇ ਇਹਨੇ ਫਿਰ 5 ਵਾਰਦਾਤਾਂ ਕੀਤੀਆਂ ਤੇ ਚੰਗੀਆਂ ਤਗੜੀਆਂ ਵਾਰਦਾਤਾਂ ਕੀਤੀਆਂ। ਫਿਰ ਇਹ ਜੇਲ੍ਹ ਗਿਆ, ਫਿਰ 2022 ਦੇ ਵਿੱਚ ਵਾਪਸ ਆਇਆ। ਫਿਰ 2023 ਦੇ ਵਿੱਚ ਆ ਕੇ ਇਹਨੇ 3 ਵਾਰਦਾਤਾਂ ਕੀਤੀਆਂ, ਫਿਰ ਜੇਲ੍ਹ ਗਿਆ। ਫਿਰ 2024 'ਚ ਬਾਹਰ ਆਇਆ, ਫਿਰ ਆ ਕੇ ਵਾਰਦਾਤ ਕੀਤੀ, ਫਿਰ ਜੇਲ੍ਹ ਗਿਆ। 2025 ਦੇ ਵਿੱਚ ਜਰਾਇਮ ਦੀ ਦੁਨੀਆ ਦਾ ਵੱਡਾ ਨਾਮ ਬਣ ਗਿਆ ਸਾजिद उर्फ साजू। 18 ਵਾਰਦਾਤਾਂ ਕੀਤੀਆਂ ਸਿਰਫ 2025 ਦੇ ਵਿੱਚ ਫੜਿਆ ਗਿਆ, ਬਾਹਰ ਆਇਆ, ਆ ਕੇ ਫਿਰ ਵਾਰਦਾਤਾਂ ਕੀਤੀਆਂ। 2026 ਦੇ ਸਿਰਫ 5 ਮਹੀਨਿਆਂ ਦੇ ਵਿੱਚ 7 ਵਾਰਦਾਤਾਂ ਇਹ ਭਾਈ ਸਾਹਿਬ ਕਰ ਚੁੱਕੇ ਨੇ। ਅੱਗੇ ਤੁਸੀਂ ਅੰਦਾਜ਼ਾ ਲਾ ਲੈਣਾ ਕਿ ਕਿੱਡਾ ਵੱਡਾ ਡਾਕੂ ਹੋਏਗਾ साजिद उर्फ साजू, ਜਿਨੇ ਵਾਰਦਾਤਾਂ ਦਾ ਸਿਲਸਿਲਾ ਛੱਡਿਆ ਹੀ ਨਹੀਂ। ਫਿਰ ਇਕੱਲੇ ਜੜ੍ਹਾਂ ਵਾਲੇ 'ਚ ਵਾਰਦਾਤਾਂ ਨਹੀਂ ਕੀਤੀਆਂ। ਜਦੋਂ ਛੋਟਾ ਡਾਕੂ ਸੀਗਾ ਉਦੋਂ ਥਾਣੇ ਬਚਿਆਣੇ ਤੱਕ ਮਹਿਦੂਦ ਹੋ ਗਿਆ। ਫਿਰ ਥੋੜਾ ਜਿਹਾ ਵੱਡਾ ਡਾਕੂ ਬਣਿਆ, ਫਿਰ ਨਾਲ ਹੀ ਕੰਧ ਟੱਪੀ, ਆਪਾਂ ਨਨਕਾਣੇ 'ਚ ਵੜ ਗਏ। ਫਿਰ ਉਹ ਤੋਂ ਵੱਡੇ ਡਾਕੂ ਬਣੇ, ਆਪਾਂ ਫੈਸਲਾਬਾਦ ਆ ਗਏ। ਫਿਰ ਉਹ ਤੋਂ ਵੱਡੇ ਡਾਕੂ ਬਣੇ, ਆਪਾਂ ਨਾਲ ਸਮੁੰਦਰੀ ਨੂੰ ਅਟੈਚ ਕਰ ਲਿਆ। ਫਿਰ ਉਹ ਤੋਂ ਵੱਡੇ ਡਾਕੂ ਬਣੇ, ਆਪਾਂ ਨਾਲ ਗੋਜਰੇ ਨੂੰ ਅਟੈਚ ਕਰ ਲਿਆ। ਯਾਨੀ ਕਿ ਆਪਾਂ ਇੰਜ ਕਰਦੇ ਕਰਦੇ ਆਪਾਂ ਖਤਰਨਾਕ ਤਰੀਨ ਡਾਕੂ ਬਣ ਗਏ। ਫਿਰ ਆਪਾਂ ਇੱਥੇ ਨਹੀਂ ਖਲੋਤੇ, ਫਿਰ ਆਪਾਂ ਲੋਕਾਂ ਨੂੰ WhatsApp ਦੇ ਉੱਪਰ ਮੈਸੇਜ ਕਰਨਾ ਕਿ ਚੌਰੀ ਸਾਹਿਬ ਆ ਸਾਡਾ ਮੈਸੇਜ ਆ ਗਿਆ ਵਾ, ਸਵੇਰੇ 50,000 ਰੁਪਇਆ ਮੇਰੇ ਘਰ ਪਹੁੰਚਣਾ ਚਾਹੀਦਾ ਵਾ। ਲੋਕ ਡਰਦੇ ਕੰਮ ਦੇ ਰੁਪਈਆ 50,000 ਲਿਆ ਕੇ ਇਹਨਾਂ ਦੇ ਘਰ ਦੇ ਦਿੰਦੇ। ਅਨਨੋਨ ਨੰਬਰਾਂ ਦੇ ਉੱਪਰੋਂ ਸਿਰਫ ਨਾਮ ਲਿਖ ਕੇ ਮੈਸੇਜ ਆਣਾ ਕਿ साजिद उर्फ साजू, ਬਸ ਥੱਲੇ ਰਕਮ ਲਿਖੀ ਹੋਣੀ 1 ਲੱਖ ਰੁਪਇਆ। ਉਹ 1 ਲੱਖ ਰੁਪਇਆ ਉੱਥੇ ਪਹੁੰਚਾ ਦੇਣਾ। ਹੁਣ ਤੁਸੀਂ ਦੇਖਣਾ ਵਾ ਕਿ CCD ਫੈਸਲਾਬਾਦ ਨੇ ਕਿੱਡਾ ਵੱਡਾ ਨਾਮ ਜਿਹੜਾ ਵਾ ਉਹ ਖਤਮ ਕੀਤਾ ਵਾ। ਹੁਣ ਚਲੀਏ ਮੁਕਾਬਲੇ ਵਾਲੇ ਪਾਸੇ ਕਿ ਮੁਕਾਬਲਾ ਕਿੱਦਾਂ ਔਰ ਕਿੱਥੇ ਹੋਇਆ, ਕਿਸ ਤਰ੍ਹਾਂ ਖਤਰਨਾਕ ਮੁਲਜ਼ਮ ਜਿਹੜਾ ਵਾ ਆਪਣੇ ਅੰਜਾਮ ਨੂੰ ਪਹੁੰਚਿਆ। ਕ੍ਰਾਈਮ ਕੰਟਰੋਲ ਡਿਪਾਰਟਮੈਂਟ ਦੀ ਪ੍ਰੈਸ ਰਿਲੀਜ਼ ਸਾਡੇ ਕੋਲ ਆ। ਇਹਨਾਂ ਦਾ ਕਹਿਣਾ ਵਾ ਕਿ ਥਾਣਾ ਸਿਟੀ ਸਮੁੰਦਰੀ ਦੇ ਲਾਗੇ ਹੈਗਾ ਮੁਨੀਆਂ ਵਾਲਾ ਬੰਗਲਾ 471 ਗਾਬੇ। ਉੱਥੇ ਅਸੀਂ ਨਾਕਾ ਲਾਇਆ ਹੋਇਆ ਸੀਗਾ। ਮਤਲੂਬ ਡਾਕੂ ਸੀਗੇ। ਜਦੋਂ ਇਹਨਾਂ ਨੇ ਸਾਨੂੰ ਦੇਖਿਆ, ਇਹਨਾਂ ਨੇ ਸਾਡੇ ਵੱਲ ਨੂੰ ਫਾਇਰਿੰਗ ਕਰ ਦਿੱਤੀ। ਸ਼ਦੀਦ ਫਾਇਰਿੰਗ ਜਿਹੜੀ ਹੈ ਨਾ ਉਹ ਜਾਰੀ ਰਹੀ। ਫਾਇਰਿੰਗ ਤੋਂ ਬਾਅਦ ਪਤਾ ਲੱਗਾ ਜੀ ਇੱਕ ਡਾਕੂ ਜਿਹਦਾ ਨਾਮ साजिद उर्फ साजू ਆ, ਇਹ ਜ਼ਖਮੀ ਹਾਲਤ ਦੇ ਵਿੱਚ ਪਿਆ ਹੋਇਆ ਵਾ। ਅਸੀਂ ਇਹਨੂੰ ਹਸਪਤਾਲ ਮੁੰਤਕਿਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਰਾਹ ਦੇ ਵਿੱਚ ਹੀ ਹਲਾਕ ਹੋ ਗਿਆ। CCD ਦਾ ਜਿਹੜਾ ਇੰਚਾਰਜ ਹੈਗਾ ਸਮੁੰਦਰੀ ਦਾ, ਉਹਦਾ ਨਾਮ ਹੈਗਾ ਜੀ ਹਾਫਿਜ਼ ਫਰਮਾਨ ਗੁੱਜਰ। ਉਹਨਾਂ ਦਾ ਇਹ ਕਹਿਣਾ ਵਾ ਕਿ ਇੰਤਹਾਈ ਖਤਰਨਾਕ ਮੁਲਜ਼ਮ ਸੀਗੇ। ਜਿਹੜਾ ਵੀ ਇਸ ਤਰ੍ਹਾਂ ਦਾ ਖਤਰਨਾਕ ਮੁਲਜ਼ਮ ਸਮੁੰਦਰੀ ਦੇ ਇਲਾਕੇ 'ਚ ਆ ਕੇ ਡੇਰੇ ਲਾਏਗਾ, ਆਪਣੇ ਇਲਾਕੇ ਛੱਡ ਕੇ, ਉਹਦਾ ਇਲਾਜ ਇੱਦਾਂ ਦਾ ਹੀ ਹੋਏਗਾ ਜਿਹੜਾ ਇਸ ਭਾਈ ਸਾਹਿਬ ਦਾ ਹੋਇਆ ਸੀ। ਸਿਰਫ ਤੁਹਾਨੂੰ ਦੱਸਣ ਦਾ ਮਕਸਦ ਇਹ ਹੈਗਾ ਕਿ 2018 ਦੇ ਵਿੱਚ ਇੱਕ ਮਾਮੂਲੀ ਜਿਹਾ ਸਾजिद ਤੇ ਵੱਡਾ ਹੋ ਕੇ साजिद उर्फ साजू ਬਦਨਾਮੇ ਜ਼ਮਾਨਾ ਡਕੈਤ ਬਣਿਆ, ਬਦਨਾਮੇ ਜ਼ਮਾਨਾ ਰਸਾਗੀਰ ਬਣਿਆ, ਬਦਨਾਮੇ ਜ਼ਮਾਨਾ ਭੱਤਾ ਲੈਣ ਵਾਲਾ ਬਣਿਆ, ਬਦਨਾਮੇ ਜ਼ਮਾਨਾ ਉਹ ਬਣਿਆ ਕਿ ਪੂਰਾ ਇਲਾਕਾ ਇਹ ਤੋਂ ਖੌਫਜ਼ਦਾ ਹੋਣ ਲੱਗ ਗਿਆ। ਆਪਾਂ ਅਗਰ ਹਲੇ ਵੀ ਕਹੀਏ ਕਿ ਫੈਸਲਾਬਾਦ ਦੀ CCD ਕੰਮ ਨਹੀਂ ਕਰਦੀ ਪਈ ਤੇ ਫਿਰ ਮੇਰਾ ਖਿਆਲ ਆ ਕਿ ਇਹਨਾਂ ਦੇ ਨਾਲ ਜ਼ਿਆਦਤੀ ਆ। ਬਹੁਤ ਸ਼ੁਕਰੀਆ।